ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਅੱਜ ਦੇ ਖਬਰਾਂ ਦੇ ਬੁਲਟਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 15 ਮਾਰਚ ਦਿਨ ਮੰਗਲਵਾਰ ਪੇਸ਼ ਕਰਾਂਗੇ ਤੁਹਾਡੇ ਲਈ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ, ਸੋਨੇ ਚਾਂਦੀ ਦੇ ਰੇਟ ਦੀ ਜਾਣਕਾਰੀ। ਸਾਡੇ ਅੱਜ ਦੇ ਇਸ ਖਬਰਾਂ ਦੇ ਬੁਲਟਨ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 4082725200 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ ਅਤੇ ਨਾਜਰ ਸਿੰਘ ਰਸ਼ਪਾਲ ਕੌਰ ਖੰਗੂੜਾ ਬੇਕਰਸਫੀਲਡ ਤੋਂ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਤੇ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦੀ ਸਭ ਤੋਂ ਵੱਡੀ ਤੇ ਅਹਿਮ ਖਬਰਾਂ ਦੇ ਵਿੱਚ US ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਅੱਜ ਮਿੰਨੀ ਸੁਪਰ ਟਿਊਜ਼ਡੇ ਮੰਨਿਆ ਗਿਆ, ਜਿਸ ਦੇ ਵਿੱਚ ਅੱਜ 5 ਸਟੇਟਾਂ ਦੇ ਵਿੱਚ ਤੇ ਨਦਰਨ ਮਰੀਨਾਸ ਦੇ ਵਿੱਚ ਪ੍ਰਾਇਮਰੀਜ਼ ਹੋਈਆਂ। ਫਲੋਰੀਡਾ, ਇਲੀਨੋਇਸ, ਮਜ਼ੂਰੀ, ਨਾਰਥ ਕੈਰੋਲੀਨਾ, ਓਹਾਇਓ ਦੇ ਵਿੱਚ ਡੈਮੋਕ੍ਰੇਟ ਅਤੇ ਰਿਪਬਲਿਕਨ ਪਾਰਟੀ ਦੇ ਕੈਂਡੀਡੇਟਸ ਆਪਸ ਦੇ ਵਿੱਚ ਪ੍ਰਾਇਮਰੀ ਇਲੈਕਸ਼ਨਸ ਦੇ ਵਿੱਚ ਭਿੜੇ। ਉਧਰ ਡੈਮੋਕ੍ਰੇਟ ਪਾਰਟੀ ਦੇ ਵਿੱਚ ਸਿੱਧਾ ਮੁਕਾਬਲਾ ਹੈਲਰੀ ਕਲਿੰਟਨ ਅਤੇ ਬਰਨੀ ਸੈਂਡਰਸ ਦੇ ਵਿੱਚ, ਅਤੇ ਰਿਪਬਲਿਕਨ ਪਾਰਟੀ ਦੇ ਵਿੱਚ 4 ਮੇਨ ਕੰਟੈਂਡਰ ਦੇਖੇ ਗਏ: ਡੋਨਲਡ ਟਰੰਪ, ਮਾਰਕੋ ਰੂਬੀਓ, ਟੈਡ ਕਰੂਜ਼ ਤੇ ਜੌਨ ਕੇਸਿਕ। ਵਾਰੀ-ਵਾਰੀ ਸਿਰ ਇਹਨਾਂ ਸਾਰੇ ਸਟੇਟਸ ਦੇ ਨਤੀਜਿਆਂ ਦੇ ਉੱਤੇ ਝਾਤ ਮਾਰਦੇ ਹਾਂ। ਜੇ ਫਲੋਰੀਡਾ ਦੀ ਗੱਲ ਕਰੀਏ, ਜਿੱਥੇ ਕਿ ਰਿਪਬਲਿਕਨ ਪਾਰਟੀ ਦੀ ਸਭ ਤੋਂ ਅਹਿਮ ਪ੍ਰਾਇਮਰੀ ਮੰਨੀ ਗਈ ਸੀ, ਕਿਉਂਕਿ ਇੱਥੇ ਵਿਨਰ ਟੇਕ ਆਲ ਆ, ਯਾਨੀ ਕਿ ਜਿਹੜਾ ਵੀ ਕੈਂਡੀਡੇਟ ਇੱਥੇ ਸਭ ਤੋਂ ਜ਼ਿਆਦਾ ਵੋਟਾਂ ਲੈ ਕੇ ਜਾਂਦਾ ਆ, ਉਸ ਨੂੰ ਸਾਰੇ ਦੇ ਸਾਰੇ 99 ਡੈਲੀਗੇਟਸ ਆ ਉਸ ਨੂੰ ਮਿਲਣਗੇ। ਇਸ ਮੁਕਾਬਲੇ ਦੇ ਵਿੱਚ ਡੋਨਲਡ ਟਰੰਪ ਨੇ 1 ਮਿਲੀਅਨ ਤੋਂ ਵੱਧ ਵੋਟਾਂ ਖੜ ਕੇ ਇਹ ਸਟੇਟ ਜਿੱਤੀ ਅਤੇ ਸਾਰੇ ਦੇ ਸਾਰੇ 99 ਡੈਲੀਗੇਟਸ ਜਿੱਤੇ, ਜਦਕਿ ਦੂਜੇ ਨੰਬਰ ਤੇ ਉਸੇ ਹੀ ਸਟੇਟ ਦੇ ਸੈਨੇਟਰ ਮਾਰਕੋ ਰੂਬੀਓ 6 ਲੱਖ ਵੋਟਾਂ ਦੇ ਨਾਲ, ਟੈਡ ਕਰੂਜ਼ ਤੀਜੇ ਨੰਬਰ ਤੇ 4 ਲੱਖ ਵੋਟਾਂ ਤੇ ਜੌਨ ਕੇਸਿਕ 1.5 ਲੱਖ ਵੋਟਾਂ ਦੇ ਉੱਤੇ ਰਹੇ। ਇਹ ਡੋਨਲਡ ਟਰੰਪ ਦੀ ਕਾਫੀ ਵੱਡੀ ਜਿੱਤ ਮੰਨੀ ਗਈ ਆ ਤੇ ਇਸ ਦੇ ਨਾਲ 99 ਹੋਰ ਡੈਲੀਗੇਟਸ ਉਸ ਦੀ ਝੋਲੀ ਵਿੱਚ ਪਏ। ਤੇ ਇਲੀਨੋਇਸ ਦੇ ਨਤੀਜਿਆਂ ਦੇ ਵਿੱਚ ਹੁਣ ਤੱਕ ਪ੍ਰਾਪਤ ਜਾਣਕਾਰੀ ਵਿੱਚ 60% ਰਿਪੋਰਟਿੰਗ ਹੋਈ ਹੈ, ਜਿਸ ਦੇ ਵਿੱਚ ਡੋਨਲਡ ਟਰੰਪ ਨੂੰ ਪ੍ਰੋਜੈਕਟਡ ਵਿਨਰ ਐਲਾਨਿਆ ਗਿਆ ਆ, ਜਿਸ ਵਿੱਚ ਹੁਣ ਤੱਕ 40% ਵੋਟਾਂ ਡੋਨਲਡ ਟਰੰਪ ਦੇ ਹੱਕ 'ਚ, ਦੂਜੇ ਨੰਬਰ ਤੇ ਟੈਡ ਕਰੂਜ਼ 29% ਵੋਟਾਂ, ਜੌਨ ਕੇਸਿਕ 20% ਵੋਟਾਂ ਤੇ ਮਾਰਕੋ ਰੂਬੀਓ 8% ਵੋਟਾਂ ਤੇ ਰਹੇ। ਤੇ ਨਾਲ ਹੀ ਮਜ਼ੂਰੀ ਦੀ ਜੇ ਗੱਲ ਕਰੀਏ, ਉੱਥੇ ਟੈਡ ਕਰੂਜ਼ ਅਤੇ ਡੋਨਲਡ ਟਰੰਪ ਦੇ ਵਿਚਕਾਰ ਬੜਾ ਹੀ ਘਮਾਸਾਨ ਮੁਕਾਬਲਾ ਚੱਲ ਰਿਹਾ ਆ। ਹੁਣ ਤੱਕ 60% ਰਿਪੋਰਟਿੰਗ ਤੱਕ ਦੋਨਾਂ ਦੇ ਵਿੱਚ ਕੁੱਲ 700 ਵੋਟ ਦਾ ਹੀ ਫਰਕ ਨਜ਼ਰ ਆ ਰਿਹਾ ਆ। ਨਾਰਥ ਕੈਰੋਲੀਨਾ ਦੇ ਵਿੱਚ ਵੀ ਡੋਨਲਡ ਟਰੰਪ ਨੂੰ ਜਿੱਤ ਪ੍ਰਾਪਤ ਹੋਈ, ਜਿੱਥੇ 41% ਵੋਟਾਂ ਉਸ ਦੇ ਹੱਕ ਦੇ ਵਿੱਚ ਪਈਆਂ, 27 ਡੈਲੀਗੇਟਸ ਉਸ ਦੇ ਹੱਕ ਦੇ ਵਿੱਚ ਆਏ। ਟੈਡ ਕਰੂਜ਼ ਨੂੰ 36.5% ਵੋਟਾਂ ਦੇ ਨਾਲ 24 ਡੈਲੀਗੇਟਸ ਦਾ ਸਹਾਰਾ ਮਿਲੇਗਾ। ਜੌਨ ਕੇਸਿਕ 7 ਡੈਲੀਗੇਟਸ ਉਹਨਾਂ ਦੇ ਝੋਲੀ ਆਏ 12.5% ਦੇ ਨਾਲ। ਮਾਰਕੋ ਰੂਬੀਓ ਨੂੰ 7.8% ਵੋਟਾਂ ਦੇ ਨਾਲ ਸਿਰਫ 4 ਡੈਲੀਗੇਟ ਹੀ ਮਿਲੇ। ਉਧਰ ਓਹਾਇਓ, ਉਹ ਵੀ ਵਿਨਰ ਟੇਕ ਆਲ ਸਟੇਟ ਸੀ ਤੇ ਜੌਨ ਕੇਸਿਕ ਉੱਥੋਂ ਦੇ ਗਵਰਨਰ ਵੀ ਹੈਗੇ ਨੇ, ਸੋ ਉੱਥੇ ਉਹਨਾਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਤੇ ਸਾਰੇ ਦੇ ਸਾਰੇ 66 ਡੈਲੀਗੇਟਸ ਉਹਨਾਂ ਦੀ ਝੋਲੀ 'ਚ ਪਏ। 46% ਵੋਟਾਂ ਉਹਨਾਂ ਦੇ ਹੱਕ ਦੇ ਵਿੱਚ ਪਈਆਂ, ਤਕਰੀਬਨ 7.5 ਲੱਖ ਵੋਟਾਂ, ਤੇ ਦੂਜੇ ਨੰਬਰ ਤੇ ਡੋਨਲਡ ਟਰੰਪ ਉੱਥੇ ਰਹੇ 6 ਲੱਖ ਵੋਟਾਂ ਦੇ ਨਾਲ। ਜਿੱਦਾਂ ਇਸ ਸੁਪਰ ਟਿਊਜ਼ਡੇ ਤੋਂ ਅਨੁਮਾਨ ਲਾਇਆ ਜਾ ਰਿਹਾ ਸੀਗਾ ਵੀ ਜੇ ਮਾਰਕੋ ਰੂਬੀਓ ਇਸ 5 ਸਟੇਟਸ ਦੇ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰਦੇ ਤਾਂ ਇਹਨਾਂ ਦੇ ਪ੍ਰੈਜ਼ੀਡੈਂਟ ਬਣਨ ਦਾ ਸੁਪਨਾ ਅਧੂਰਾ ਹੀ ਰਹੇਗਾ। ਤੇ ਇਹੀ ਨਿਰਾਸ਼ਾ ਭਰੀ ਹਾਰ ਤੋਂ ਬਾਅਦ ਦੇ ਵਿੱਚ ਅੱਜ ਮਾਰਕੋ ਰੂਬੀਓ ਨੇ ਇਹ ਐਲਾਨ ਕਰ ਦਿੱਤਾ ਵੀ ਉਹ ਆਪਣਾ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਆ ਇੱਥੇ ਹੀ ਰੱਦ ਕਰਦੇ ਨੇ, ਇੱਥੇ ਹੀ ਸਮਾਪਤ ਕਰਦੇ ਨੇ। ਹੁਣ ਆਉਣ ਵਾਲੀਆਂ ਪ੍ਰਾਇਮਰੀਜ਼ ਦੇ ਵਿੱਚ ਮਾਰਕੋ ਰੂਬੀਓ ਇੱਕ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਰਿਪਬਲਿਕਨ ਪਾਰਟੀ ਦੇ ਵੱਲੋਂ ਨਹੀਂ ਹੋਣਗੇ। ਹੁਣ ਰਿਪਬਲਿਕਨ ਪਾਰਟੀ ਤਿਕੋਣੇ ਮੁਕਾਬਲੇ ਦੇ ਵਿੱਚ ਦੇਖੀ ਜਾਵੇਗੀ ਡੋਨਲਡ ਟਰੰਪ, ਟੈਡ ਕਰੂਜ਼ ਅਤੇ ਜੌਨ ਕੇਸਿਕ। ਤੇ ਹੁਣ ਜੇ ਆਪਾਂ ਡੈਮੋਕ੍ਰੇਟ ਪਾਰਟੀ ਦੇ ਉੱਤੇ ਨਜ਼ਰ ਮਾਰੀਏ ਤਾਂ ਹੈਲਰੀ ਕਲਿੰਟਨ ਦੀ ਅੱਜ ਝੰਡੀ ਰਹੀ, ਜਿੱਥੇ ਫਲੋਰੀਡਾ ਦੇ ਵਿੱਚ 1 ਮਿਲੀਅਨ ਵੋਟਾਂ ਲੈ ਕੇ ਉਹਨਾਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ।
ਕੁੱਲ 140 ਡੈਲੀਗੇਟਸ ਉਹਨਾਂ ਦੇ ਹਿੱਸੇ ਆਏ। ਬਰਨੀ ਸੈਂਡਰਸ ਨੂੰ 5 ਲੱਖ ਵੋਟਾਂ ਮਿਲੀਆਂ ਤੇ 62 ਡੈਲੀਗੇਟਸ ਉਹਨਾਂ ਦੇ ਹੱਕ ਦੇ ਵਿੱਚ ਰਹੇ। ਇਲੀਨੋਇਸ ਦੇ ਵਿੱਚ ਵੀ ਹੈਲਰੀ ਕਲਿੰਟਨ ਹੁਣ ਤੱਕ ਮਿਲੀ ਰਿਪੋਰਟਿੰਗ ਦੇ ਵਿੱਚ 50,000 ਵੋਟਾਂ ਨਾਲ ਅੱਗੇ ਚੱਲ ਰਹੇ ਆ ਤੇ 20 ਡੈਲੀਗੇਟਸ ਦਾ ਸਹਾਰਾ ਇਹਨਾਂ ਨੂੰ ਮਿਲ ਸਕਦਾ ਆ। ਬਰਨੀ ਸੈਂਡਰਸ ਇੱਥੇ ਕੜਾ ਮੁਕਾਬਲਾ ਇਹਨਾਂ ਨੂੰ ਦੇ ਰਹੇ ਨੇ। ਉਧਰ ਮਿਜ਼ੂਰੀ ਦੇ ਵਿੱਚ ਹੁਣ ਤੱਕ ਰਿਪੋਰਟਿੰਗ ਦੇ ਵਿੱਚ ਬਰਨੀ ਸੈਂਡਰਸ ਹੈਲਰੀ ਕਲਿੰਟਨ ਤੋਂ ਥੋੜਾ ਜਿਹਾ ਅੱਗੇ ਚੱਲ ਰਹੇ ਨੇ। ਇੱਥੇ ਅਜੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕੌਣ ਜਿੱਤੇਗਾ। ਨਾਰਥ ਕੈਰੋਲੀਨਾ ਦੇ ਵਿੱਚ ਹੈਲਰੀ ਕਲਿੰਟਨ ਆ, ਉਹਨਾਂ ਨੂੰ ਜਿੱਤ ਪ੍ਰਾਪਤ ਹੋਈ। 64 ਡੈਲੀਗੇਟਸ ਉਹਨਾਂ ਦੇ ਹੱਕ ਦੇ ਵਿੱਚ ਹੋਏ। ਬਰਨੀ ਸੈਂਡਰਸ ਦੇ ਹਿੱਸੇ 27 ਡੈਲੀਗੇਟਸ ਆਏ। ਓਹਾਇਓ ਦੇ ਵਿੱਚ ਵੀ ਹੈਲਰੀ ਕਲਿੰਟਨ ਨੇ ਜਿੱਤ ਪ੍ਰਾਪਤ ਕੀਤੀ। 88 ਡੈਲੀਗੇਟਸ ਇਹਨਾਂ ਦੇ ਹੱਕ ਦੇ ਵਿੱਚ ਰਹੇ ਅਤੇ 39 ਡੈਲੀਗੇਟਸ ਬਰਨੀ ਸੈਂਡਰਸ ਦੇ ਹੱਕ ਵਿੱਚ ਗਏ। ਅੱਜ ਦੇ ਸੁਪਰ ਟਿਊਜ਼ਡੇ ਦੇ ਨਤੀਜਿਆਂ ਤੋਂ ਬਾਅਦ ਦੇ ਵਿੱਚ ਦੋਨਾਂ ਪਾਰਟੀਆਂ ਦੇ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਤਕਰੀਬਨ ਤੈਅ ਮੰਨੇ ਜਾ ਰਹੇ ਨੇ। ਇਧਰੋਂ ਡੈਮੋਕ੍ਰੇਟ ਪਾਰਟੀ ਦੇ ਵਿੱਚੋਂ ਹੈਲਰੀ ਕਲਿੰਟਨ ਆ, ਉਹਨਾਂ ਨੂੰ ਨੋਮੀਨੇਸ਼ਨ ਮਿਲਣੀ ਤਕਰੀਬਨ ਤੈਅ ਆ ਅਤੇ ਦੂਜੇ ਪਾਸੇ ਰਿਪਬਲਿਕਨ ਪਾਰਟੀ ਦੇ ਵਿੱਚ ਮਾਰਕੋ ਰੂਬੀਓ ਦੇ ਚਲੇ ਜਾਣ ਤੋਂ ਬਾਅਦ ਦੇ ਵਿੱਚ ਹੁਣ ਡੋਨਲਡ ਟਰੰਪ, ਜਿਨ੍ਹਾਂ ਦਾ ਕਿ ਅੱਜ ਪ੍ਰਦਰਸ਼ਨ ਬਹੁਤ ਹੀ ਵਧੀਆ ਰਿਹਾ ਆ, ਉਹਨਾਂ ਦੇ ਨੋਮੀਨੀ ਬਣਨ ਦੇ ਅਸਾਰ ਹੋਰ ਵੀ ਜ਼ਿਆਦਾ ਵੱਧ ਗਏ ਨੇ। ਰਿਪਬਲਿਕਨ ਪਾਰਟੀ, ਟੀ ਪਾਰਟੀ, ਜੋ ਕਿ ਅੱਜ ਦੇ ਨਤੀਜਿਆਂ ਦੇ ਉੱਤੇ ਆਸ ਲਾਈ ਬੈਠੀ ਸੀ ਵੀ ਸ਼ਾਇਦ ਡੋਨਲਡ ਟਰੰਪ ਅੱਜ ਕਿਤੇ ਪਿਛੜ ਜਾਣਗੇ, ਪਰ ਡੋਨਲਡ ਟਰੰਪ ਨੇ ਵਧੀਆ ਪ੍ਰਦਰਸ਼ਨ ਕਰਕੇ ਉਹਨਾਂ ਦੀਆਂ ਆਸਾਂ ਦੇ ਉੱਤੇ ਪਾਣੀ ਫੇਰ ਦਿੱਤਾ। ਰਿਪਬਲਿਕਨ ਪਾਰਟੀ ਸੋਚ ਰਹੀ ਸੀ ਵੀ ਕਨਵੈਨਸ਼ਨ ਦੇ ਵਿੱਚ ਕਿਸੇ ਹੋਰ ਨੂੰ ਨੋਮੀਨੀ ਬਣਾ ਦਿੱਤਾ ਜਾ ਸਕਦਾ ਆ, ਪਰ ਜਿਸ ਹਿਸਾਬ ਦੇ ਨਾਲ ਡੋਨਲਡ ਟਰੰਪ ਲਗਾਤਾਰ ਸਟੇਟਸ ਨੂੰ ਜਿੱਤ ਰਹੇ ਨੇ, ਜੇ ਰਿਪਬਲਿਕਨ ਪਾਰਟੀ ਇਦਾਂ ਨੈਸ਼ਨਲ ਕਨਵੈਨਸ਼ਨ ਦੇ ਵਿੱਚ ਕਿਸੇ ਹੋਰ ਨੂੰ ਨੋਮੀਨੀ ਕਰਦੀ ਆ ਤਾਂ ਇਹਨਾਂ ਨੂੰ ਰਿਪਬਲਿਕਨ ਪਾਰਟੀ ਦੇ ਵੋਟਰਸ ਆ, ਉਹਨਾਂ ਦਾ ਗੁੱਸਾ ਵੀ ਝੱਲਣਾ ਪੈ ਸਕਦਾ ਆ। ਟੈਕਸਸ ਫੋਰਟ ਵਰਥ ਦੇ ਪੁਲਿਸ ਅਫਸਰ ਹਾਲਤ ਗੰਭੀਰ ਦੱਸੀ ਜਾ ਰਹੀ ਆ, ਜਦ ਉੱਥੋਂ ਦੀ ਪੁਲਿਸ ਦਾ ਮੁਕਾਬਲਾ ਲੋੜੀਂਦੇ ਦੋਸ਼ੀ ਦੇ ਨਾਲ ਹੋਇਆ। ਐਡ ਮੈਕਲੇਵਰ ਸੀਨੀਅਰ ਆਪਣੇ 20 ਸਾਲਾ ਮੁੰਡੇ ਐਡ ਮੈਕਲੇਵਰ ਜੂਨੀਅਰ ਦੇ ਨਾਲ ਗੱਡੀ ਦੇ ਵਿੱਚ ਜਾ ਰਿਹਾ ਸੀ। ਜਦ ਪੁਲਿਸ ਵਾਲਿਆਂ ਨੇ ਉਸ ਨੂੰ ਰੋਕਿਆ ਤਾਂ ਉੱਥੋਂ ਗੱਡੀ ਦੜਾ ਕੇ ਲੈ ਗਿਆ। ਉਸ ਤੋਂ ਬਾਅਦ ਦੇ ਵਿੱਚ ਉਹ ਗੱਡੀ ਨੂੰ ਛੱਡ ਕੇ ਜੰਗਲ ਵੱਲ ਨੂੰ ਭੱਜੇ, ਜਿਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਮੈਨਹੰਟ ਕੀਤੀ ਅਤੇ ਉਹਨਾਂ ਨੂੰ ਉੱਥੇ ਘੇਰ ਲਿਆ। ਜਦ ਉਹ ਘੇਰ ਗਏ ਤਾਂ ਐਡ ਮੈਕਲੇਵਰ ਸੀਨੀਅਰ ਉਸ ਨੇ ਪੁਲਿਸ ਵਾਲਿਆਂ ਦੇ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ ਤੇ ਮੈਕਲੇਵਰ ਸੀਨੀਅਰ ਆ, ਉਸ ਦੀ ਮੌਤ ਹੋ ਗਈ। ਜਦ ਕਿ ਉਸ ਦਾ ਮੁੰਡਾ ਜੋ ਕਿ ਉੱਥੋਂ ਭੱਜ ਗਿਆ ਸੀ, ਉਸ ਨੂੰ ਕਈ ਘੰਟਿਆਂ ਬਾਅਦ ਪੁਲਿਸ ਨੇ ਫੜ ਲਿਆ। ਉਸੇ ਗੋਲੀਬਾਰੀ ਦੇ ਦੌਰਾਨ ਫੋਰਟ ਵਰਥ ਪੁਲਿਸ ਦਾ ਇੱਕ ਅਫਸਰ ਆ, ਉਸ ਦੇ ਵੀ ਗੋਲੀਆਂ ਲੱਗੀਆਂ ਤੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਆ। ਐਡ ਮੈਕਲੇਵਰ ਸੀਨੀਅਰ 3 ਫੈਲਨੀ ਵਾਰੰਟਸ ਦੇ ਵਿੱਚ ਲੋੜੀਂਦਾ ਸੀ। ਇਸ ਦੀ ਜਾਣਕਾਰੀ ਫੋਰਟ ਵਰਥ ਦੇ ਪੁਲਿਸ ਦੇ ਸਪੋਕਸਵੂਮਨ ਟ੍ਰੇਸੀ ਨਾਈਟ ਨੇ ਦਿੱਤੀ। ਕੁਝ ਸਮਾਂ ਪਹਿਲਾਂ ਰਾਸ਼ਟਰਪਤੀ ਓਬਾਮਾ ਦੇ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਅਟਲਾਂਟਿਕ ਕੋਸਟ ਸਾਊਥ ਈਸਟ ਜਿਹੜਾ ਉਸ ਦਾ ਹਿੱਸਾ ਆ, ਉਸ ਨੂੰ ਆਇਲ ਅਤੇ ਗੈਸ ਡ੍ਰਿਲਿੰਗ ਦੇ ਲਈ ਓਪਨ ਕਰਨ ਦਾ ਪ੍ਰਪੋਜ਼ਲ ਰੱਖਿਆ ਗਿਆ ਸੀ। ਉਸ ਤੋਂ ਬਾਅਦ ਦੇ ਵਿੱਚ ਜਿੰਨੇ ਵੀ ਵਾਤਾਵਰਣ ਵਾਲੀਆਂ ਏਜੰਸੀਆਂ ਸੀ, ਇਸ ਤੋਂ ਕਾਫੀ ਨਾਰਾਜ਼ ਅਤੇ ਸ਼ੌਕ ਰਹੀਆਂ, ਜਦ ਕਿ ਆਇਲ ਇੰਡਸਟਰੀ ਕਾਫੀ ਖੁਸ਼ ਸੀ ਇਸ ਫੈਸਲੇ ਤੋਂ। ਇਸੇ ਚੀਜ਼ ਦੇ ਉੱਤੇ ਅੱਜ ਪ੍ਰੈਜ਼ੀਡੈਂਟ ਬਰਾਕ ਓਬਾਮਾ ਹੁਣਾਂ ਨੇ ਆਪਣਾ ਯੂ ਟਰਨ ਮਾਰਦੇ ਹੋਏ ਆਖਿਆ ਵੀ ਸਾਊਥ ਈਸਟ ਅਟਲਾਂਟਿਕ ਕੋਸਟ ਦੇ ਵਿੱਚ ਆਇਲ ਜਾਂ ਗੈਸ ਡ੍ਰਿਲਿੰਗ ਆ, ਉਸ ਦੀ ਇਜਾਜ਼ਤ ਆ ਉਹ ਨਹੀਂ ਦਿੱਤੀ ਜਾਵੇਗੀ। ਇਸ ਫੈਸਲੇ ਤੋਂ ਬਾਅਦ ਦੇ ਵਿੱਚ ਹਾਊਸ ਦੇ ਸਪੀਕਰ ਪੌਲ ਰਾਇਨ ਆ, ਉਹਨਾਂ ਨੇ ਆਖਿਆ ਵੀ ਪ੍ਰੈਜ਼ੀਡੈਂਟ ਬਰਾਕ ਓਬਾਮਾ ਆਪਣੀ ਕਮਿਟਮੈਂਟ ਤੋਂ ਪਿੱਛੇ ਹਟ ਰਹੇ ਆ। ਇਸ ਕਮਿਟਮੈਂਟ ਦੇ ਵਿੱਚ ਬਾਈ ਪਾਰਟੀਜ਼ਨ ਕੋਲੀਸ਼ਨ ਸੀਗੀ, ਕਈ ਸਟੇਟ ਲੀਡਰ ਸੀਗੇ ਤੇ ਹੁਣ ਆਪਣੇ ਫੈਸਲੇ ਤੋਂ ਪਿੱਛੇ ਹਟ ਕੇ ਕਈ ਨਵੀਆਂ ਜੌਬਸ ਤੇ ਇਕਨੋਮਿਕ ਗਰੋਥ ਉਸ ਇਲਾਕੇ ਦੇ ਵਿੱਚ ਇਹ ਅੜਿੱਕਾ ਪਾਉਣਗੇ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਉਹਨਾਂ ਨੇ ਅੱਜ ਸਾਰਿਆਂ ਨੂੰ ਅਚੰਭੇ ਦੇ ਵਿੱਚ ਪਾ ਦਿੱਤਾ ਜਦ ਉਹਨਾਂ ਨੇ ਕੈਬਨਿਟ ਮੀਟਿੰਗ ਦੇ ਵਿੱਚ ਇਹ ਫੈਸਲਾ ਸੁਣਾਇਆ ਵੀ ਸੀਰੀਆ ਦੇ ਵਿੱਚ ਚੱਲ ਰਹੀ ਕੌਨਫਲਿਕਟ ਆ, ਉੱਥੋਂ ਆਪਣੇ ਫੌਜੀਆਂ ਨੂੰ ਵਾਪਸ ਬੁਲਾਉਣ ਜਾ ਰਹੇ ਆ। ਉਹਨਾਂ ਨੇ ਅੱਜ ਇਹ ਘੋਸ਼ਣਾ ਕਰਦੇ ਆਖਿਆ ਵੀ ਜਿਹੜਾ ਕੰਮ ਉਹਨਾਂ ਦੀ ਫੌਜ ਨੇ ਸੀਰੀਆ ਦੇ ਵਿੱਚ ਕਰਨਾ ਸੀ, ਉਸ ਦੇ ਵਿੱਚ ਉਹਨਾਂ ਨੂੰ ਸਫਲਤਾ ਹਾਸਲ ਹੋਈ ਅਤੇ ਇਸ ਕਰਕੇ ਹੁਣ ਉਹ ਵਾਪਸ ਆਪਣੀ ਫੌਜ ਨੂੰ ਬੁਲਾ ਰਹੇ ਆ। ਬਰਲਿਨ, ਜਰਮਨੀ ਦੀ ਇੱਕ ਬਿਜ਼ੀ ਸਟਰੀਟ ਦੇ ਵਿੱਚ ਕਾਰ ਦੇ ਵਿੱਚ ਬੰਬ ਬਲਾਸਟ ਹੋਇਆ
ਜਦ ਉਸ ਦੀ ਜਾਂਚ ਕਰਨੀ ਸ਼ੁਰੂ ਕੀਤੀ ਗਈ ਤਾਂ ਇਹ ਪੁਲਿਸ ਦੇ ਅਧਿਕਾਰੀਆਂ ਬਾਰੇ ਦੱਸਿਆ ਗਿਆ ਵੀ ਇਸ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਅੱਤਵਾਦੀ ਹੱਥ ਨਹੀਂ ਹੈਗਾ, ਕੋਈ ਇਹ ਅੱਤਵਾਦੀ ਹਮਲਾ ਨਹੀਂ ਹੈ, ਬਲਕਿ ਕਿਸੇ ਡਰੱਗ ਡੀਲਰ ਨੂੰ ਅਸੈਸੀਨੇਟ ਕੀਤਾ ਗਿਆ ਕਾਰ ਬੰਬ ਦੇ ਜ਼ਰੀਏ। ਜਿਸ ਬੰਦੇ ਦੀ ਇਸ ਦੇ ਵਿੱਚ ਮੌਤ ਹੋਈ ਆ ਉਹ 43 ਸਾਲਾਂ ਦਾ ਟਰਕੀ ਦਾ ਸਿਟੀਜ਼ਨ ਸੀਗਾ ਤੇ ਉਸ ਦੇ ਉੱਤੇ ਡਰੱਗ ਸਮਗਲਿੰਗ ਦੇ, ਡਰੱਗ ਡੀਲਿੰਗ ਦੇ ਦੋਸ਼ ਸੀਗੇ ਤੇ ਹੋਰ ਵੀ ਕਈ ਤਰੀਕੇ ਦੇ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਹਿੱਸਾ ਲੈਂਦਾ ਸੀ। ਇਸ ਬਲਾਸਟ ਦੇ ਪਿੱਛੇ ਕਿਸ ਦਾ ਹੱਥ ਆ, ਕਿਹਨੇ ਇਸ ਡਰੱਗ ਡੀਲਰ ਨੂੰ ਮਾਰਿਆ ਆ, ਉਸ ਦੀ ਜਾਂਚ ਪੜਤਾਲ ਪੁਲਿਸ ਦੁਆਰਾ ਸ਼ੁਰੂ ਕਰ ਦਿੱਤੀ ਗਈ ਆ। ਅਸੋ ਤੋਂ ਸੁਣ ਰਹੇ ਸੀ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ, ਸੋਨੇ ਚਾਂਦੀ ਦੇ ਰੇਟ ਬਾਰੇ ਜਾਣਕਾਰੀ ਦਿੰਦੇ ਆ। ਸ਼ੁਰੂਆਤ ਕਰਦੇ ਹਾਂ ਵੈਦਰ ਰਿਪੋਰਟ ਤੋਂ, ਜਿੱਥੇ ਕਿ ਬੁੱਧਵਾਰ ਨੂੰ ਸੈਨ ਹੋਜ਼ੇ ਦੇ ਵਿੱਚ 73 ਡਿਗਰੀ ਹਾਈ 49 ਡਿਗਰੀ ਲੋ, ਸੈਨ ਫਰਾਂਸਿਸਕੋ 'ਚ 65 ਡਿਗਰੀ ਹਾਈ 53 ਡਿਗਰੀ ਲੋ, ਸੈਕਰਾਮੈਂਟੋ 'ਚ 71 ਡਿਗਰੀ ਹਾਈ 45 ਡਿਗਰੀ ਲੋ, ਯੂਬਾ ਸਿਟੀ 'ਚ 73 ਡਿਗਰੀ ਹਾਈ 46 ਡਿਗਰੀ ਲੋ, ਸਟਾਕਟਨ ਵਿੱਚ 72 ਡਿਗਰੀ ਹਾਈ 46 ਡਿਗਰੀ ਲੋ, ਟ੍ਰੇਸੀ ਵਿੱਚ 72 ਡਿਗਰੀ ਹਾਈ 49 ਡਿਗਰੀ ਲੋ, ਮੋਡੈਸਟੋ ਵਿੱਚ 72 ਡਿਗਰੀ ਹਾਈ 48 ਡਿਗਰੀ ਲੋ, ਫ੍ਰੈਜ਼ਨੋ ਵਿੱਚ 71 ਡਿਗਰੀ ਹਾਈ 49 ਡਿਗਰੀ ਲੋ, ਬੇਕਰਸਫੀਲਡ ਵਿੱਚ 77 ਡਿਗਰੀ ਹਾਈ 51 ਡਿਗਰੀ ਲੋ, ਲਾਸ ਐਂਜਲਸ ਦੇ ਵਿੱਚ 85 ਡਿਗਰੀ ਹਾਈ 58 ਡਿਗਰੀ ਲੋ, ਟਰਕੀ ਦੇ ਵਿੱਚ 53 ਡਿਗਰੀ ਹਾਈ 28 ਡਿਗਰੀ ਲੋ, ਸਾਊਥ ਲੇਕ ਟਾਹੋ ਦੇ ਵਿੱਚ 53 ਡਿਗਰੀ ਹਾਈ 27 ਡਿਗਰੀ ਲੋ, ਪੋਰਟਲੈਂਡ ਓਰੇਗਨ 'ਚ 57 ਡਿਗਰੀ ਹਾਈ 36 ਡਿਗਰੀ ਲੋ, ਸਿਆਟਲ ਦੇ ਵਿੱਚ 51 ਡਿਗਰੀ ਹਾਈ 36 ਡਿਗਰੀ ਲੋ, ਫਲੈਗਸਟਾਫ ਐਰੀਜ਼ੋਨਾ 'ਚ 61 ਡਿਗਰੀ ਹਾਈ 27 ਡਿਗਰੀ ਲੋ, ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 52 ਡਿਗਰੀ ਹਾਈ 35 ਡਿਗਰੀ ਲੋ, 10% ਚਾਂਸ ਨੇ ਮੀਂਹ ਪੈਣ ਦੇ। ਸ਼ਿਕਾਗੋ ਇਲੀਨੋਇਸ ਦੇ ਵਿੱਚ 58 ਡਿਗਰੀ ਹਾਈ 42 ਡਿਗਰੀ ਲੋ, 33 ਮੀਲ ਫੀ ਘੰਟੇ ਦੇ ਹਿਸਾਬ ਨਾਲ ਤੇਜ਼ ਹਵਾਵਾਂ ਚੱਲਣਗੀਆਂ ਤੇ ਨਿਊਯਾਰਕ ਦੇ ਵਿੱਚ 61 ਡਿਗਰੀ ਹਾਈ 47 ਡਿਗਰੀ ਲੋ, ਰਾਤ ਨੂੰ ਮੀਂਹ ਪੈ ਸਕਦਾ ਆ। ਟੋਰਾਂਟੋ ਕੈਨੇਡਾ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ 5 ਡਿਗਰੀ ਸੈਲਸੀਅਸ ਲੋ, ਵਿਨੀਪੈਗ ਦੇ ਵਿੱਚ 4 ਡਿਗਰੀ ਸੈਲਸੀਅਸ ਹਾਈ -3 ਡਿਗਰੀ ਸੈਲਸੀਅਸ ਲੋ, ਬਰਫ਼ਬਾਰੀ ਹੋਵੇਗੀ। ਕੈਲਗਰੀ ਵਿੱਚ 6 ਡਿਗਰੀ ਸੈਲਸੀਅਸ ਹਾਈ -4 ਡਿਗਰੀ ਸੈਲਸੀਅਸ ਲੋ, ਮੀਂਹ ਪੈ ਸਕਦਾ ਹੈ। ਵੈਨਕੂਵਰ ਕੈਨੇਡਾ 'ਚ 9 ਡਿਗਰੀ ਸੈਲਸੀਅਸ ਹਾਈ 0 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਅੰਮ੍ਰਿਤਸਰ ਪੰਜਾਬ 'ਚ 22 ਡਿਗਰੀ ਸੈਲਸੀਅਸ ਹਾਈ 11 ਡਿਗਰੀ ਸੈਲਸੀਅਸ ਲੋ, ਮੈਲਬਰਨ ਆਸਟ੍ਰੇਲੀਆ 'ਚ 30 ਡਿਗਰੀ ਸੈਲਸੀਅਸ ਹਾਈ 16 ਡਿਗਰੀ ਸੈਲਸੀਅਸ ਲੋ, ਲੰਡਨ ਯੂਕੇ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ 2 ਡਿਗਰੀ ਸੈਲਸੀਅਸ ਲੋ, ਬਰਲਿਨ ਜਰਮਨੀ 'ਚ 11 ਡਿਗਰੀ ਸੈਲਸੀਅਸ ਹਾਈ 1 ਡਿਗਰੀ ਸੈਲਸੀਅਸ ਲੋ ਤੇ ਪੈਰਿਸ ਫਰਾਂਸ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ 2 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਇਹ ਸੀਗੀ ਵੈਦਰ ਰਿਪੋਰਟ। ਹੁਣ ਤੁਹਾਨੂੰ ਸਟਾਕ ਮਾਰਕੀਟ ਐਕਸਚੇਂਜ ਰੇਟ ਦੇ ਬਾਰੇ ਦੱਸਦੇ ਹਾਂ। ਡਾਓ ਜੋਨਸ ਦੇ ਵਿੱਚ ਮੰਗਲਵਾਰ ਦੀ ਕਲੋਜ਼ਿੰਗ ਤੱਕ 22 ਪੁਆਇੰਟਾਂ ਦਾ ਵਾਧਾ ਹੋਇਆ, 17,251 ਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 21 ਪੁਆਇੰਟ ਘਟੇ, 4,728 ਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 4 ਪੁਆਇੰਟ ਘਟੇ, 2,015 ਤੇ ਮਾਰਕੀਟ ਕਲੋਜ਼ ਹੋਈ। ਵਿਲਸ਼ੇਅਰ 5000 ਦੇ ਵਿੱਚ 78 ਪੁਆਇੰਟਾਂ ਦਾ ਘਾਟਾ ਹੋਇਆ, 20,694 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਐਕਸਚੇਂਜ ਰੇਟ ਦੇ ਵਿੱਚ $1 ਦੀ ਕੀਮਤ 67 ਰੁਪਏ 33 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 50 ਰੁਪਏ 38 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 95 ਰੁਪਏ 18 ਪੈਸੇ, ਇੱਕ ਯੂਰੋ ਦੀ ਕੀਮਤ 74 ਰੁਪਏ 77 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 50 ਰੁਪਏ 20 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 44 ਰੁਪਏ 39 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 48 ਰੁਪਏ 82 ਪੈਸੇ, ਇੱਕ ਬਹਿਰੀਨ ਦੇ ਦਿਨਾਰ ਦੀ ਕੀਮਤ 178 ਰੁਪਏ 68 ਪੈਸੇ, ਇੱਕ ਕੁਵੈਤ ਦੇ ਦਿਨਾਰ ਦੀ ਕੀਮਤ 223 ਰੁਪਏ 66 ਪੈਸੇ, ਇੱਕ US ਡਾਲਰ ਦੀ ਕੀਮਤ $1.34 ਕੈਨੇਡੀਅਨ ਡਾਲਰ ਰਹੀ। ਸੋਨੇ ਦਾ ਭਾਅ $1,233.45 ਪ੍ਰਤੀ ਆਉਂਸ, ਚਾਂਦੀ ਦਾ ਭਾਅ $15.24 ਪ੍ਰਤੀ ਆਉਂਸ ਰਿਹਾ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।